पिंड लै जी ते चलोगे? हाँ पक्की गल है? पक्की गल। देख लो उम्र तुहाडी वाहवा हो गई है। उम्र भी मैं तो तुरया भी नहीं जाना। अच्छा पर जाना है? दिल करदा दिल करदा दिल करदा तो अपना घर वेखांगे, घर वेखां, आए हाय अपनी परी वेखांगे, पहली भी वेखां। हाँ फिर सिखा दा पता सुनने सारे। हाँ तीन घर सन। तीन घर सी सिखा। एक साडा चाचा लगदा सी ते दो जणे ने उस उन्हां भरा सन। अच्छा वेख लो सिख भी तुहाडा चाचा लगदा सी। उदों उदों ऐ समझा सन ना। हुण कोई आखे कि सिख मेरा चाचा लगदा ते ओह कहंदा लै किहड़ी गल होई, मजहबां दी गल करनगे ते उदों मजहबां तो बालातर काम सी। अच्छा वक्त ही बड़ा अच्छा है, बड़ा अच्छा वक्त सी। साडी इत्थे पढ़ी है, कित्थे पढ़ी है, फलाने दी पढ़ी है, फलाने दी पढ़ी है। अजे भी मैं उत्थे चले जावां ना ते मैं दसूंगा या साडी आ, साडे चाचे दी आ, साडे बाबे दी आ, फलाने दी आ, फलाने दी सारे वाकबे पढ़े। वेख लो हुण 77 वरे हो गए आ ते अज भी वो पैलियां साडियां ही ने। हाँ सच्ची गल है। आओ पंजाबी लहर वेख रहे सारे श्रोतियों को बहुत सारा सलाम ते प्यार भरी सत श्री अकाल। मैं तुहाडा वीर भुपिंदर सिंह लवली और हमेशा की तरह अज भी पंजाब का किस्सा, वंड का किस्सा और सांझ प्यार मुहब्बत का किस्से नूं लैके असीं पहुंचे हैं जिला शेखोपुरे के एक पिंड दे विच। आओ बजुर्गों नाल सांझ पाइए। बाबा जी की हाल ने? ठीक हो? शुक्र है अल्लाह। तबीयत से ठीक जे? शुक्र है। बाबा जी ना की तुहाडा? मेरा नाम पीर बख्श नाम। पीर बख्श। सरफदीन से मेरा प्यो दा नाम सरफदीन सी। ਤੁਹਾਡੇ ਪਿਓ ਦਾ ਨਾਮ? सरफदीन। ਸਰਫਦੀਨ। ਪਹਿਲੇ ਦੱਸੋ ਇਸ ਪਿੰਡ ਦਾ ਕੀ ਨਾਂ ਜਿੱਥੇ ਆਪਾਂ ਬੈਠੇ ਆ? अमोगे। ਅਮੋਗੇ ਜ਼ਿਲ੍ਹਾ ਸ਼ੇਖੂਪੁਰਾ। जी हाँ। ਅੱਛਾ ਤੇ ਇਸ ਵੇਲੇ ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ? उदों मैं कहना 15-16 साल ਦਾ। ਉਦੋਂ 15-16 ਸਾਲ ਦੇ ਸੀ, ਯਾਨੀ ਕਿ 90 ਸਾਲ ਉਮਰ ਹੈ ਤੁਹਾਡੀ। जी हाँ। ਤੇ ਬਾਬਾ ਜੀ ਤੁਸੀਂ ਇੱਥੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ? उधरों आए हैं। ਉਧਰੋਂ ਆਏ ਹੋ? हाँ ਅੱਛਾ ਉਧਰ ਜਿਹੜਾ ਪਿੰਡ ਸੀ ਜਿੱਧਰੋਂ ਤੁਸੀਂ ਆਏ ਹੋ हाँ। ਉਹ ਕਿਹੜਾ ਪਿੰਡ ਸੀ ਤੁਹਾਡਾ? ਆ ਲੋਪੋਗੇ ਦੇ ਲੋਪੋਗੇ ਦੇ ਵਿੱਚੋਂ ਨਾ ਜਦੋਂ ਸਾਡਾ ਵੱਡਾ ਮੁਸਲਮਾਨ ਹੋਇਆ ਨਾ ਹਾਂ ਹਾਂ ਹੁਣ ਫਿਰ ਵੱਖਰਾ ਪਿੰਡ ਪਾਇਆ, ਫਿਰ ਸਾਡੇ ਪਿੰਡ ਦਾ ਨਾਮ ਪੈ ਗਿਆ ਠੱਟੀ ਚੰਗੜਾ ਵਾਲੀ। ਲੋਪੋਗੇ ਤੋਂ ਤੁਸੀਂ ਆਏ ਹੋ, ਉਹਦਾ ਪੁਰਾਣਾ ਨਾਮ ਸੀ ਚੰਗੜਾ ਵਾਲੀ। ਆ ਠੱਟੀ ਚੰਗੜਾ ਵਾਲੀ ਪਈ ਸੀ। ਠੱਠੀ ਚੰਗੜਾ ਵਾਲੀ। ਸਾਡਾ ਵੱਡਾ ਜਦੋਂ ਮੁਸਲਮਾਨ ਹੋਇਆ ਨਾ ਹੂੰ ਹੁਣ ਫਿਰ ਪਿੰਡ ਆਪਣਾ ਵੱਖਰਾ ਪਾਇਆ ਸੀ। ਅੱਛਾ ਜਿਹੜਾ ਤੁਹਾਡਾ ਲੋਪੋਗੇ ਪਿੰਡ ਸੀ ਜੀ ਹਾਂ। ਉਹਦੇ ਲਾਗੇ ਲਾਗੇ ਪਿੰਡਾਂ ਦਾ ਨਾਮ ਪਤਾ? ਹਾਂ ਕਿਹੜੇ ਕਿਹੜੇ ਪਿੰਡ ਸੀ? ਤੇ ਉਹਦੇ ਲਾਗੇ ਖਵਾਲਾ ਸੀ। ਖਵਾਲਾ ਤੇ ਲੋਕ ਹੈਗਾ ਸੀ ਦੂਸਰਾ ਇਹ ਪਾਸੇ ਹੈਗਾ ਸੀ ਮੇਲਾ ਲੱਗਦਾ ਨਹੀਂ ਉੱਥੇ ਉਸ ਪਿੰਡ ਦਾ ਨਾਮ ਜ਼ਿਲ੍ਹਾ ਕਿਹੜਾ ਸੀ? ਮੇਰਾ ਇਸ਼ਰਾ ਹੁਸ਼ਿਆਰਪੁਰ ਨਹੀਂ ਅੰਬਰਸਰ। ਅੰਬਰਸਰ। ਅੰਬਰਸਰ ਠੀਕ 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 ਠੀਕ। ਇਹ ਜਿਹੜਾ ਤੁਹਾਡਾ ਲੋਪੋਗੇ ਪਿੰਡ ਸੀਗਾ ਇਹਦੇ 'ਚ ਹਿੰਦੂ ਸਿੱਖ ਮੁਸਲਮਾਨ ਸਾਰੇ ਰਹਿੰਦੇ ਸੀ? ਬਿਲਕੁਲ। ਅੱਛਾ ਕੋਈ ਨਾਮ ਯਾਦ ਹੈ ਸਿੱਖਾਂ ਦੇ ਜਿਹੜੇ ਉੱਥੇ ਰਹਿੰਦੇ ਸੀ? ਨਹੀਂ ਨਹੀਂ ਯਾਦ? ਭੁੱਲ ਗਏ? ਭੁੱਲ ਗਏ। ਤੁਸੀਂ ਉਸ ਵੇਲੇ ਪੜ੍ਹਦੇ ਸੀ, ਕੀ ਕਰਦੇ ਸੀ? ਮੈਂ ਪੜ੍ਹਦਾ ਨਹੀਂ ਸੀ। ਪੜ੍ਹੇ ਨਹੀਂ ਗਾਣ ਪੜ੍ਹੀ। ਆਪਸ 'ਚ ਵਸੇਬ ਕਿੱਦਾਂ ਦਾ ਸੀ ਹਿੰਦੂਆਂ ਦਾ, ਸਿੱਖਾਂ ਦਾ, ਮੁਸਲਮਾਨਾਂ ਦਾ? ਸਾਡਾ ਇੰਨਾ ਕਦਰ ਸੀ, ਸਾਡੀਆਂ ਬੀਬੀਆਂ ਜਾਂਦੀਆਂ ਨੇ ਨਾ ਉੱਥੇ ਲੋਪੋਗੇ ਦਾ ਸੌਦਾ ਲੈਣ ਤੇ ਬੰਦੇ ਬੈਠੇ ਉਹਨਾਂ ਰਾਹ ਛੱਡ ਦਿੰਦੇ ਤੇ ਬੀਬੀਆਂ ਆਈਆਂ ਨੇ। ਫਿਰ ਸਾਡੇ ਪੂਰਾ ਨਾ 12 ਪਿੰਡ ਸਨ। ਅੱਛਾ ਸਾਡੇ 12 ਪਿੰਡਾਂ ਦੇ ਵਿੱਚ ਨਾ ਸਿੱਖ ਨੇ ਮੁਸਲਮਾਨ ਨੂੰ ਮਾਰਿਆ ਤੇ ਨਾ ਮੁਸਲਮਾਨ ਨੇ ਸਿੱਖ ਨੂੰ ਮਾਰਿਆ। ਅੱਛਾ ਅੱਛਾ ਅੱਛਾ। ਇਹ ਦਾ ਆਦਰ ਆ। ਉਹਨਾਂ ਆਵਾਜ਼ ਦਿੱਤੀ ਸੀ ਖਬਰਦਾਰ ਜਿਹੜਾ ਗਾਲਾ ਕੇ ਮੁਸਲਮਾਨ ਨੂੰ ਮਾਰੇ ਉਹਨੂੰ ਮੁਸਲਮਾਨ ਨੂੰ ਮਾਰਨਾ ਸਾਨੂੰ ਮਾਰਨਾ। ਮੁਸਲਮਾਨ ਨੇ ਆਵਾਜ਼ ਦਿੱਤੀ ਸੀ ਭਾਈ ਜੇ ਕਿਸੇ ਹਿੰਦੂ ਦਾ ਕਿਸੇ ਬੁਰਾ ਕੀਤਾ ਤੇ ਆਪਣਾ ਕਰਨਾ। ਸਹੀ ਸਹੀ ਸਹੀ। ਸਾਡੀ ਸਹੀ ਸਲਾਮਤ ਸਾਡੇ ਜਿੰਨੀ ਸੀ ਨਾ 12 ਪਿੰਡ ਸਾਡੇ ਕੋਈ ਵੱਟ ਫਟ ਨਹੀਂ ਹੋਈ। ਕੋਈ ਵੱਟ ਫਟ ਨਹੀਂ। ਅੱਛਾ ਪਿੰਡ ਤੋਂ ਤੁਹਾਨੂੰ ਫਿਰ ਤੁਸੀਂ ਦੱਸਿਆ ਕਿ ਬਿਲਕੁਲ ਠੀਕ ਠਾਕ ਹੋਏ ਹੋ ਪਰ ਜਦੋਂ ਉਦੋਂ ਪਿੰਡ ਚੋਂ ਨਿਕਲੇ ਹਾਲਾਤ ਕੀ ਸਨ? ਦਿਲ ਕਰਦਾ ਸੀ ਉੱਥੋਂ ਆਉਣ ਨੂੰ? ਨਹੀਂ ਉਦੋਂ ਤੇ ਅਸੀਂ ਇਹ ਸੀ ਵੀ 4 ਦਿਨ ਰੌਲਾ ਗੋਲਾ ਵਾ। ਅੱਛਾ ਤੇ ਅਸੀਂ ਪਿਛਾਂ ਆ ਜਾਣਾ। ਹਾਂ 4 ਦਿਨ ਰੌਲਾ ਗੋਲਾ। ਰੌਲਾ ਗੋਲਾ ਜਦੋਂ ਅਸੀਂ ਅੰਬਰ ਆਏ ਨੇ ਫਿਰ ਮਾਟਨ ਸਕੂਲ ਉੱਥੇ ਫਿਰ ਪਤਾ ਲੱਗਾ ਵੀ ਪਿਛਾਂ ਨਹੀਂ ਜਾਣਾ। ਮਤਲਬ ਪਤਾ ਹੀ ਨਹੀਂ ਸੀਗਾ ਲਾਹੌਰ ਆਉਣ ਦੀ ਗੱਲ। ਹਾਂ ਤੇ ਤੁਸੀਂ ਪੈਦਲ ਆਏ ਸੀ ਕਿ ਰੇਲ ਗੱਡੀ ਤੇ? ਅਸੀਂ ਤੁਰ ਕੇ ਸਾਡਾ 5 ਕੋਈ ਨਹੀਂ ਫਿਰ ਆ ਇੱਥੇ ਨਾ ਹੈਗਾ ਕਾਲਰ ਦੇ ਵਿੱਚ ਪਿੰਡ ਆ ਅਸੀਂ ਉੱਥੇ 15 ਦਿਨ ਰਹੇ ਹਾਂ। ਅੱਛਾ ਉੱਥੇ ਰਿਸ਼ਤੇਦਾਰ ਸਨ 4 ਦਿਨ ਰੌਲਾ ਗੋਲਾ ਤੇ
अच्छा ਅਸੀਂ ਉੱਥੇ ਰਹੇ सही ਉੱਥੋਂ ਫਿਰ ਲੱਗਾ ਪਹਿਲੇ ਕਿਸੇ ਨੂੰ ਪਛਾਣਿਆ ਹੁਣ ਪਿੱਛਾ ਨਹੀਂ ਜਾਣਾ ਸਾਡਾ ਨਾ ਜਦੋਂ ਸਾਡਾ ਪਿੰਡ ਨਿਕਲ ਕੇ ਆਇਆ ਨਾ ਹਾਂ ਹਾਂ ਤੇ ਲੰਬਰਸਰ ਦੇ ਨਾਲ ਆ ਪਿੰਡ ਉਸ ਪਿੰਡ ਦੇ ਨਾਮ ਆਏ ਉੱਥੇ ਜਾ ਕੇ ਉੱਥੇ ਸਾਡੇ ਪਿੰਡ ਦੀ ਰਿਸ਼ਤੇਦਾਰੀ ਸੀ ਉੱਥੇ ਲੋਕਾਂ ਨੇ ਨਾ ਬਾਲਣ ਲਿਆ ਤੇ ਉਹਨਾਂ ਆਖਿਆ ਲੈ ਕੁੜੀ ਆ ਆਪ ਤੋਂ ਜਿਹੜੇ ਨਾਲ ਸਾਨੂੰ ਲੱਗੇ ਜਾਣ ਉੱਥੋਂ ਸਾਡੇ ਪਿਓ ਨੇ ਆਖਿਆ ਵੀ ਗਾਲਾਂ ਬਣਾ ਨੂੰ ਜਦ ਇਕੱਠੇ ਹੋਏ ਉਹ ਆਖਿਆ ਗੱਲ ਸੁਣੋ ਮੇਰੇ ਵੀ ਖਾ ਲੈਣਗੇ ਤੇ ਤੁਹਾਡੇ ਵੀ ਖਾ ਲੈਣਗੇ ਤੇ ਗੱਲ ਬਸਲੂਕ ਨਾਲ ਇਕੱਠਿਆਂ ਰਹਿਣਾ ਤੇ ਜਿੱਥੇ ਕਿਤੇ ਬਹਿਣਾ ਵੀ ਸਾਰੇ ਇਕੱਠਿਆਂ ਗੱਲ ਹੋ ਗਈ ਤੇ ਸਾਡਾ ਭਰਾ ਸੀ ਚਾਚੇ ਬਾਬੇ ਸਾਡੇ ਪਿਓ ਨੇ ਉਹਨੂੰ ਪਾਲਿਆ ਤੇ ਵਿਆਹ ਤੇ ਵਧੀਆ ਭੈਣਾਂ ਵੀ ਦੋ ਵਿਆਹੀਆਂ ਉਹ ਵੱਡਾ ਆਇਆ ਤੇ ਮੀਂਹ ਬਾਂਗ ਆਪਣੇ ਜੀ ਲੈ ਕੇ ਤੇ ਉਹ ਪੜਾਣਾ ਚਲੇ ਗਿਆ ਅੱਛਾ ਰਿਸ਼ਤੇਦਾਰ ਮਲਾਜ਼ੀ ਆ ਕੇ ਕਿਉਂ ਕਰ ਉਹ ਆਖਿਆ ਤੁਹਾਨੂੰ ਛੁੱਟੀ ਆ ਮੈਂ ਉੱਥੇ ਜਾਣਾ ਜਿੱਥੇ ਮੇਰੀ ਦੁਆ ਸਲਾਮ ਨੇ ਆ ਜਿਹੜਾ ਨਾ ਮਿਰਜ਼ਾ ਇੱਥੋਂ ਦਾ ਸਿੱਖ ਨੇ 6-7 ਮਹੀਨੇ ਸਾਡੇ ਕੋਲ ਰਹਿ ਕੇ ਆਇਆ ਸੀ ਮਿਰਜ਼ਾ ਵਿਰਕਾਂਸ਼ ਕੀ ਨਾਂ ਸੀ ਉਹਦਾ ਵੇਖ ਉਹਦਾ ਨਾਮ ਆ ਸੀ ਮੈਨੂੰ ਨਾਮ ਭੁੱਲ ਗਿਆ ਅੱਛਾ ਇਹ ਕਤਲ ਚੱਲ ਗਿਆ ਸੀ ਅੱਛਾ ਤੇ ਪੜਾਣੇ ਦਾ ਬੱਕਾ ਪੜਾਣੀਆਂ ਬੜਾ ਮਸ਼ਹੂਰ ਸੀ ਹਾਂ ਉਹ ਸਾਡੇ ਪਿਓ ਦੇ ਨਾ ਮਾਸੀ ਦਾ ਪੋਤਰਾ ਸੀ ਅੱਛਾ ਉਹਨੇ ਘੱਲਿਆ ਸੀ ਉਹ ਫਿਰ ਅਸਾਂ ਆਖਿਆ ਵੀ ਅੱਗੇ ਤੇ ਖਰੇ ਮੈਂ ਜਾਂਦਾ ਮੈਂ ਨਹੀਂ ਉਹਨੂੰ ਜਾਣਾ ਮੈਂ ਉੱਥੇ ਜਾਣਾ ਜਿੱਥੇ ਮੇਰਾ ਸੂਹਾ ਕੋਈ ਹੈ ਜਿਹੜੇ ਇੱਥੇ ਛਪਾਏ ਸ਼ੇਖਪੁਰੇ ਤੇ ਪੀਰ ਸਾਡਾ ਉਹ ਸਾਡੇ ਕੋਲ 2-3 ਮਹੀਨੇ ਰਹਿੰਦਾ ਹੁੰਦਾ ਸੀ ਉਹ ਇੱਥੇ ਆਣ ਕੇ ਹੋ ਗਿਆ ਸਾਡੇ ਪਿਓ ਦੇ ਗੱਲ ਲੱਗਾ ਉਹਦਾ ਪੀਰਾ ਹੌਸਲਾ ਕਰ ਪੁੱਤ ਆ ਗਿਆ ਨਹੀਂ ਆਇਆ ਆ ਗਿਆ ਧੀਆਂ ਆ ਗਈਆਂ ਆ ਗਈਆਂ ਤੇ ਉਹ ਕਹਿੰਦਾ ਛੱਡ ਪੁੱਤੀ ਭੈਣਦੀਆਂ ਜਿਹੜੇ ਜਾਇਦਾਦ ਤੁਸੀਂ ਲੈ ਪਤਾ ਦੂਜਾ ਮਾਰ ਕੇ ਲਾਈ ਜੋ ਕਿਸਮਤ ਹੈ ਅੱਲਾ ਦੇਊਗੀ ਆ ਵੇਖ ਲਾ ਕੋਈ ਸ਼ੈ ਨਹੀਂ ਅੱਲਾ ਸਿੱਖਾਂ ਨੇ ਸੁਣਿਆ ਨਹੀਂ ਕੱਲਿਆ ਗੱਲ ਕੋਈ ਜ਼ਰੂਰ ਨਾ ਕਰਨਾ ਮੈਨੂੰ ਕੋਈ ਜ਼ਰੂਰਤ ਨਹੀਂ ਇੱਥੇ ਫਿਰ ਇੱਥੇ ਕੋਈ ਸੁਣਾ ਨਹੀਂ ਸੀ ਸਾਡੇ ਪਿਓ ਦੀ ਬੜੀ ਅੱਲਾ ਨੇ ਇੱਜ਼ਤ ਕੀਤੀ ਇਹਨਾਂ ਪਿੰਡ ਦੇ ਬੰਦਿਆਂ ਨੇ ਹਰ ਸ਼ੈ ਸਾਨੂੰ ਦਿੱਤੀ ਉਹਨੂੰ ਲੰਗਰ ਬੱਚਾ ਜੋ ਅੱਛਾ ਬਜ਼ੁਰਗੋ ਜਿਹੜਾ ਪਿੰਡ ਸੀਗਾ ਤੁਹਾਡਾ ਉਹ ਪਿੰਡ ਚੇਤੇ ਆਂਦਾ ਚੇਤੇ ਆਂਦਾ ਪਿੰਡ ਹਾਂ ਅਜੇ ਮੈਨੂੰ ਆ ਪਤਾ ਕਿ ਸਾਡੇ ਇੱਥੇ ਪੜੀ ਆ ਇੱਥੇ ਪੜੀ ਆ ਫਲਾਣੇ ਦੀ ਪੜੀ ਆ ਫਲਾਣੇ ਦੀ ਪੜੀ ਆ ਅਜੇ ਵੀ ਮੈਂ ਉੱਥੇ ਚਲੇ ਜਾਵਾਂ ਨਾ ਤੇ ਮੈਂ ਦੱਸੂਗਾ ਯਾ ਸਾਡੀ ਆ ਸਾਡੇ ਚਾਚੇ ਦੀ ਆ ਸਾਡੇ ਬਾਬੇ ਦੀ ਆ ਫਲਾਣੇ ਦੀ ਆ ਫਲਾਣੇ ਦੀ ਮੈਨੂੰ ਸਾਰੇ ਵਾਕਫ ਆ ਪੜੀ ਵੇਖ ਲਓ ਹੁਣ 77 ਵਰੇ ਹੋ ਗਏ ਆ ਤੇ ਅੱਜ ਵੀ ਉਹ ਪੈਲੀਆਂ ਸਾਡੀਆਂ ਹੀ ਨੇ ਸੱਚੀ ਗੱਲ ਹੈ ਆਹੋ ਸਾਡਾ ਖੂਬ ਕੱਲਾਂ ਦਾ ਵੱਖਰਾ ਸੀ ਅੱਛਾ ਸਾਡੇ ਵੱਡਾ ਜਿਹੜਾ ਨਾ ਉਹ ਫਿਰ ਜਿਵੇਂ ਮੁਸਲਮਾਨ ਹੁੰਦੇ ਰਹੇ ਨੇ ਨਾ ਉਹ ਨੇੜੇ ਉਹਨਾਂ ਨੂੰ ਦਿੰਦਾ ਰਿਹਾ ਆਪ ਦੂਰ ਰਹੇ ਸਾਡੇ ਪਹਿਲੇ ਜਿਹੜੇ ਨਾ ਸਾਡੇ ਵੱਖਰੀ ਸੀ ਅੱਛਾ ਉਹ ਪਿੰਡ 'ਚ ਗੁਰਦੁਆਰਾ ਵੀ ਆਇਆ ਸੀ ਨਹੀਂ ਅੱਛਾ ਗੁਰਦੁਆਰਾ ਕੋਈ ਨਹੀਂ ਸਿੱਖਾਂ ਦੇ 3 ਘਰ ਸਨ 3 ਘਰ ਸੀ ਮੁਸਲਮਾਨ ਸਨ ਅੱਛਾ ਮਸੀਹ ਸੀ ਪਿੰਡ ਦਾ ਨੰਬਰਦਾਰ ਕੌਣ ਸੀ ਉੱਥੇ ਨੰਬਰਦਾਰ ਸੀ ਇਬਰਾਹੀਮ ਅੱਛਾ ਸਾਡਾ ਚਾਚਾ ਸੀ ਚਾਚਾ ਸੀ ਤੁਹਾਡਾ ਆ ਇੱਥੇ ਬੈਠੇ ਇੱਥੇ ਆ ਕੀ ਹੈ ਪਿੰਡ ਦਾ ਨਾਮ ਹਰਦੇ ਆ ਜਿਹੜਾ ਆਸ਼ਕ ਜਿਹੜਾ ਸਹੁਰਾ ਸੀ ਅੱਛਾ ਬਜ਼ੁਰਗੋ ਹੁਣ ਵੇਲਾ ਉਹ ਚੰਗਾ ਸੀ ਕਿ ਅੱਜ ਦਾ ਚੰਗਾ ਉਹ ਚੰਗਾ ਸੀ ਕਿਉਂ ਉਦੋਂ ਹਯਾ ਸੀ ਹੁਣ ਹਯਾ ਕੋਈ ਨਹੀਂ ਹੈ ਹੁਣ ਤੂੰ ਮੈਨੂੰ ਦਾ ਲਾਉਣ ਡਿਆ ਤੇ ਮੈਂ ਤੈਨੂੰ ਲਾਉਣ ਡਿਆ ਸਹੀ ਗੱਲ ਆ ਸੱਚੀ ਗੱਲ ਹੁਣ ਵਕਲ ਹੈ ਜਾਂ ਨਹੀਂ ਹਕੀਕਤ ਆ ਉਹਦਾ ਇਮਾਨਦਾਰੀ ਸੀ ਤੇਰੀ ਮੇਰੀ ਵੇਖਾਂ ਭੈਣ ਸੁਣਾਉਣਾ ਤੇ ਤੇਰਾ ਬੁਰਾ ਨਹੀਂ ਹੋਣ ਦੇਣਾ ਜੇ ਹੋ ਸਕਦਾ ਮੈਂ ਤੇਰਾ ਭਲਾ ਕੀਤਾ ਜੇ ਨਹੀਂ ਨਾ ਤੇ ਤੇਰਾ ਆਖਿਆ ਵੀ ਨਹੀਂ ਮੈਂ ਮਾੜਾ ਹਾਂ ਬੁਰਾ ਨਹੀਂ ਕੀਤਾ ਨਾ ਉਹਦਾ ਵਕਤ ਇਹ ਸੀ ਮਤਲਬ ਦਾ ਹਯਾ ਸੀ ਬਿਲਕੁਲ ਇਹ ਗੱਲ ਤੇ ਤੁਹਾਡੀ ਹਕੀਕਤ ਹੁਣ ਹਯਾ ਕੋਈ ਅੱਛਾ ਹੁਣ ਬਜ਼ੁਰਗੋ 73 ਵਰੇ ਹੋ ਗਏ ਆ ਤੇ ਪਿੰਡ ਲੈ ਜਾਈਏ ਤੁਹਾਨੂੰ ਚੱਲੋਗੇ ਪਿੰਡ ਲੈ ਜਾਈਏ ਤੇ ਚੱਲੋਗੇ ਪੱਕੀ ਗੱਲ ਵੇਖ ਲਓ ਉਮਰ ਤੁਹਾਡੀ ਵਾਵਾ ਹੋ ਗਈ ਹੈ ਉਮਰ ਵੀ ਮੈਂ ਤਾਂ ਤੁਰਿਆ ਵੀ ਨਹੀਂ ਜਾਂਦਾ ਅੱਛਾ ਪਰ ਜਾਣਾ ਹੈ ਦਿਲ ਕਰਦਾ ਕੋਈ ਆਪਣਾ ਘਰ ਵੇਖਾਂ ਆਏ ਹੈ ਆਪਣੀ ਪਹਿਲੀ ਵੇਖਾਂਗੇ ਪਹਿਲੀ ਵੀ ਵੇਖਾਂ
ਫਿਰ ਸਿੱਖਾਂ ਦਾ ਪਤਾ ਸੁਣਦੇ ਸਾਡੇ ਹਾਂ ਤਿੰਨ ਘਰ ਸਨ। ਤਿੰਨ ਘਰ ਸੀ ਸਿੱਖਾਂ ਦੇ। ਇੱਕ ਸਾਡਾ ਚਾਚਾ ਲੱਗਦਾ ਸੀ ਤੇ ਦੋ ਜਿਹੜੇ ਨੇ ਉਹਨਾਂ ਭਰਾ ਸਨ। ਅੱਛਾ ਵੇਖ ਲਓ ਸਿੱਖ ਵੀ ਉਹ ਤੁਹਾਡਾ ਚਾਚਾ ਲੱਗਦਾ ਸੀ ਹੈਂ? ਹਾਂ ਉਦੋਂ ਐ ਸਾਂਝਾ ਸਨ ਨਾ। ਹੁਣ ਕੋਈ ਆਖੇ ਕਿ ਮੈਂ ਸਿੱਖ ਮੇਰਾ ਚਾਚਾ ਲੱਗਦਾ ਤੇ ਉਹ ਕਹਿੰਦਾ ਲੈ ਕਿਹੜੀ ਗੱਲ ਹੋਈ, ਮਜ਼ਹਬਾਂ ਦੀ ਗੱਲ ਕਰਨਗੇ। ਤੇ ਉਦੋਂ ਮਜ਼ਹਬਾਂ ਤੋਂ ਬਾਲਾਤਰ ਕੰਮ ਸੀ। ਅੱਛਾ ਵਕਤ ਹੀ ਬੜਾ ਅੱਛਾ ਸੀ, ਬੜਾ ਅੱਛਾ ਵਕਤ ਸੀ। ਫਿਰ ਆਵੇ ਖਾਨ ਦਾ ਰਹਿਮ ਕਰੇ ਉਹਨਾਂ ਦਾ ਕੋਈ ਆ ਗਿਆ ਨਾ ਪ੍ਰਾਹੁਣਾ ਤੇ ਉਹਨਾਂ ਸਾਡੇ ਮੀਨੇ ਤੋਂ ਕੁੱਕੜ ਕਰਾਉਣਾ। ਮੀਆਂ ਤੋਂ ਕੁੱਕੜ ਕਰਾਉਣਾ, ਮਹਿਮਾਨ ਕੋਈ ਆ ਗਿਆ ਤੇ ਆ ਕੁਰਬਾਨੀ ਹੈ ਨਾ, ਕੁਰਬਾਨੀ ਦਾ ਗੋਸ਼ਤ ਉਹਨਾਂ ਸਾਰਿਆਂ ਖਾਣਾ ਸਿਖਾ ਦੇ। ਸਹੀ ਸਾਡੇ ਕੋਈ ਵਿਚਾਰ ਨਹੀਂ ਸੀ। ਨਹੀਂ ਫਿਰ ਇਹ ਜਿਹੜੀ ਪਿਛਲੇ 73 ਸਾਲਾਂ ਤੋਂ ਅਸੀਂ ਲਾਈ ਹੋਈ ਹੈ, ਇੱਕ ਦੂਸਰੇ ਦੁਸ਼ਮਣ ਬਣੇ ਬੈਠੇ ਆ, ਇਹ ਕਿਉਂ ਬਣੇ ਬੈਠੇ ਆ? ਉਦੋਂ ਦੀ ਸਭ ਕੁਝ ਠੀਕ ਠਾਕ ਸੀ ਯਾਰ। ਉਹ ਤੇ ਵਕਤ ਦੀ ਗੱਲ ਆ। ਹਾਂ ਹੁਣ ਤੂੰ ਮੈਨੂੰ ਦਾ ਲਾਉਣ ਡਿਆ ਤੇ ਮੈਂ ਤੈਨੂੰ ਲਾਉਣ ਡਿਆ। ਸਹੀ ਹੁਣ ਇਹ ਵਕਤ ਹੈ। ਹੁਣ ਉਹ ਜਿਹੜਾ ਨਾ ਸੱਜਣ ਬੜਾ ਤੇ ਸੁਣਾਏ ਉਹ ਕੋਈ ਨਹੀਂ। ਹੁਣ ਪੱਕੀ ਗੱਲ ਹੈ ਨਾ, ਜਾਣਾ ਵਾ ਨਾ ਪਿੰਡ ਜਾਣਾ ਵਾ, ਪੱਕੀ ਗੱਲ ਮੌਲਾ ਦੇ ਵਾਸਤੇ, ਮੌਲਾ ਦੇ ਹੱਥ ਵਾਸਤੇ, ਇਹ ਉਹਦੇ ਵਾਸਤੇ। ਇਹ ਤੇ ਹਕੀਕਤ ਹੈ। ਲੇਕਿਨ ਚਲੋ ਵੀਡੀਓ ਰਾਹੀਂ ਆਪਾਂ ਕੋਸ਼ਿਸ਼ ਤੇ ਕਰ ਸਕਦੇ ਹਾਂ। ਹੋਰ ਪੇ ਅੱਲਾ ਰਹਿਮ ਕਰੇ, ਦਿਲ ਵੀ ਕਰਦਾ, ਦਿਲ ਵੀ ਕਰਦਾ। ਵਕਤ ਨਹੀਂ, ਵਕਤ ਨਹੀਂ। ਚਲੋ ਰੱਬ ਸੋਹਣਾ ਲਿਆਵੇ ਉਹ ਦਿਨ ਤੇ ਸਾਂਝਾਂ ਜਿਹੜੀਆਂ ਨੇ। ਸ਼ੁਕਰ ਹੈ ਅੱਲਾ ਦਾ ਸ਼ੁਕਰ ਹੈ। ਆਵੇਗਾ ਇੱਥੇ ਆਇਆ ਅੱਜ ਤਿੰਨ ਚੌਂ ਪਿੰਡਾਂ ਦੇ ਚੌਧਰੀ ਵੀ ਕੀਤੀ ਆ, ਪਰ ਅੱਜ ਥੋੜੀ ਕੋਈ ਬੰਦਾ ਨਹੀਂ ਆ ਸਕਦਾ। ਅੱਲਾ ਰਹਿਮ ਕਰੇ ਕਿ ਸਾਡੇ ਨਾਲ ਬੁਰਾ ਕੀਤਾ ਜਾਂ ਸਾਡਾ ਕਤਲਾਂ ਦੇ ਉਹ ਮੈਂ ਸੁਲਾਹ ਕਰਾਈ ਹੈ। ਆਖਿਆ ਵੀ ਨਾ ਚਲੋ ਅੱਲਾ ਸੋਹਣਾ ਅਜਰ ਦੇ। ਚਲੋ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਤੁਹਾਡੀ ਮਿਹਰਬਾਨੀ। ਸਾਡੀ ਜੋਗੀ ਵੀ ਦੁਆ ਕਰਦਿਆ ਕਰੋ। ਲਓ ਜੀ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਔਰ ਇਹੀ ਪਿਆਰ ਲੈਣ ਆਉਂਦੇ ਹਾਂ ਅਸੀਂ ਜੋ ਬਜ਼ੁਰਗਾਂ ਨੇ ਦਿੱਤਾ। ਇਹਨਾਂ ਵੀਡੀਓ ਰਾਹੀਂ ਸਾਨੂੰ ਇਹੀ ਪਿਆਰ ਮਿਲਦਾ। ਅੱਜ ਵੀ 73 ਵਰਿਆਂ ਬਾਅਦ ਵੀ ਜਿਹੜਾ ਬਾਬਾ ਜੀ ਦਾ ਪਿੰਡ ਆ, ਉਹ ਅੱਜ ਵੀ ਜ਼ਮੀਨ ਬਾਬਾ ਜੀ ਦੀ ਆ ਔਰ ਅੱਜ ਵੀ ਬਾਬਾ ਜੀ ਕਹਿੰਦੇ ਮੈਂ ਆਪਣਾ ਘਰ ਵੇਖਣਾ ਚਾਹੁੰਦਾ, ਮੇਰਾ ਦਿਲੀ ਖੁਆਇਸ਼ ਹੈ। ਸੋ ਇਹ ਗੱਲਾਂ ਨੇ ਜੋ ਸਾਨੂੰ ਆਮ ਵੇਖਣ ਸੁਣਨ 'ਚ ਕਿਤਾਬਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਮਿਲਦੀਆਂ। ਸਾਡਾ ਮੀਡੀਆ ਵੀ ਮਾਫ ਕਰਨਾ ਕਿ ਸਿਰਫ ਨਫ਼ਰਤ ਭਰੀ ਕੋਈ ਗੱਲ ਹੋਵੇ ਤੇ ਉਹਨੂੰ ਵਧਾ ਚੜਾ ਕੇ ਪੇਸ਼ ਕਰਦੀ ਹੈ, ਲੇਕਿਨ ਇਹ ਸਾਂਝਾਂ ਜਿਹੜੀਆਂ ਨੇ ਬਜ਼ੁਰਗਾਂ ਵਾਲੀ ਇਹ ਬਿਲਕੁਲ ਕੋਈ ਪੇਸ਼ ਨਹੀਂ ਕਰਦਾ। ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ 12 ਪਿੰਡਾਂ ਨੇ ਇਹ ਸਲਾਹ ਕੀਤੀ ਸੀ ਕਿ ਕੋਈ ਕਿਸੇ ਨੂੰ ਨਹੀਂ ਮਾਰੇਗਾ, ਸਿੱਖ ਮੁਸਲਮਾਨ ਨਹੀਂ ਮਾਰੇਗਾ, ਮੁਸਲਮਾਨ ਸਿੱਖ ਨੂੰ ਨਹੀਂ ਮਾਰੇਗਾ। ਸੋ ਇਹ ਸਾਂਝਾਂ ਸਾਨੂੰ ਦੱਸਣ ਵਾਲੀਆਂ ਕੋਈ ਨਹੀਂ, ਬਲਕਿ ਇਹਦੇ ਵਿੱਚ ਜਿਹੜੇ ਫਿਰ ਪੁੱਤਰਾ ਗੱਲ ਸੁਣ, ਜਿੱਥੇ ਸਿੱਖ ਸਨ ਤੇ ਕਮੀ ਸਨ ਮੁਸਲਮਾਨ, ਕਮੀਆਂ ਨੂੰ ਆਪ ਛੱਡ ਕੇ ਬਾਰਡਰ ਤੇ ਗਏ ਨੇ। ਆਪ ਛੱਡ ਕੇ ਬਾਰਡਰ ਤੇ ਗਏ। ਬਿਲਕੁਲ ਬਿਲਕੁਲ ਉਹਨਾਂ ਦਾ ਸਮਾਨ ਹਰ ਸ਼ੈ ਛੱਡ ਕੇ। ਕੀ ਬਾਤ ਹੈ। ਧੀ ਨੂੰ ਧੀ ਸਮਝਿਆ, ਭੈਣ ਨੂੰ ਭੈਣ ਸਮਝਿਆ। ਅੱਲਾ ਰਹਿਮ ਕਰੇ ਸਾਡੇ ਬੁਰਾ ਨਹੀਂ ਕਿਸੇ ਨਾ ਮੁਸਲਮਾਨ ਨੇ ਸਿੱਖ ਦਾ ਕੀਤਾ ਨਾ ਸਿੱਖ ਨੇ ਮੁਸਲਮਾਨ ਦਾ ਕੀਤਾ। ਹਕੀਕਤ ਹੈ ਸਾਡੇ ਬਾਰੇ ਦੇ ਹੁਣ ਬਜ਼ੁਰਗ ਨੇ ਜਿਸ ਤਰ੍ਹਾਂ ਇਹਨਾਂ ਦੀ ਇਹ ਕਹਿੰਦੇ ਨੇ ਕਿ ਅੱਜ ਵੀ ਮੇਰੀ ਖੁਆਇਸ਼ ਹੈ ਕਿ ਮੈਂ ਆਪਣਾ ਪਿੰਡ ਵੇਖਾਂ। ਹਾਲਾਂਕਿ ਬਜ਼ੁਰਗ ਜਿਹੜੇ ਨੇ ਉਹ ਉਮਰ ਦੇ ਇਸ ਹਿੱਸੇ ਦੇ ਵਿੱਚ ਨੇ ਕਿ ਉਹ ਹੁਣ ਵਿਚਾਰੇ ਜਾ ਵੀ ਨਹੀਂ ਸਕਦੇ। ਸੱਚੀ ਗੱਲ ਹੈ, ਇਹ ਹਕੀਕਤ ਹੈ। ਲੇਕਿਨ ਇਹ ਕੋਸ਼ਿਸ਼ ਕਰੀ ਦੀ ਹੈ ਕਿ ਜਿਸ ਤਰ੍ਹਾਂ ਅਗਲੇ 30-20-25 ਸਾਲਾਂ ਬਾਅਦ ਸਾਨੂੰ ਇਹੋ ਜਿਹੇ ਬਜ਼ੁਰਗ ਜਿਹੜੇ ਨੇ ਉਹ ਨਹੀਂ ਮਿਲਣਗੇ। ਸੋ ਲੇਕਿਨ ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਹਮੇਸ਼ਾ ਸਾਡੇ ਨਾਲ ਹੋਣਗੀਆਂ ਕਿ ਸਾਡੇ ਵੱਡੇ ਕੀ ਕਹਿੰਦੇ ਸੀ, ਕਿਸ ਤਰ੍ਹਾਂ ਉਹਨਾਂ ਦੀਆਂ ਸਾਂਝਾਂ ਸਨ, ਕਿਸ ਤਰ੍ਹਾਂ ਉਹ ਆਪ ਜਿਹੜੇ ਕੰਮੀ ਸਨ। ਬਜ਼ੁਰਗਾਂ ਨੇ ਦੱਸਿਆ ਕਿ ਜਿਹੜੇ ਕੰਮੀ ਸਨ ਉਹਨਾਂ ਨੂੰ ਆਪ ਬਾਰਡਰ ਤੱਕ ਛੱਡਿਆ ਔਰ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ। ਜਿੱਥੇ ਨਫ਼ਰਤ ਦੀਆਂ ਕਹਾਣੀਆਂ ਨੇ ਉੱਥੇ ਇਹੋ ਜਿਹੀਆਂ ਵੀ ਕਹਾਣੀਆਂ ਨੇ। ਸੋ ਇਹੋ ਜਿਹੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਨ ਦਾ ਮਕਸਦ ਹੀ ਇਹ ਹੈ ਕਿ ਜੋ ਦੋ ਪੰਜਾਬਾਂ ਦੇ ਵਿੱਚ, ਜੋ ਅਸਲ ਦੇ ਵਿੱਚ ਇੱਕ ਹੀ ਪੰਜਾਬ ਹੈ, ਉਹਨਾਂ ਦੋ ਪੰਜਾਬਾਂ 'ਚ ਜਿਹੜੀਆਂ ਪੁਰਾਣੀਆਂ ਸਾਂਝਾਂ ਸਨ, ਜੋ ਹਕੀਕਤ ਹੈ ਨੇ, ਉਹਨਾਂ ਸਾਂਝਾਂ ਨੂੰ ਆਪ ਜੀ ਦੇ ਰੂਬਰੂ ਕਰੀਦਾ ਔਰ ਇਹੋ ਜਿਹੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ ਕੋਈ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।